ਦਲ ਖਾਲਸਾ ਦਾ ਬਿਆਨ ਹਿੰਦੂਤਵ ਦੀ ਟੀਮ A ਅਤੇ ਟੀਮ B ਦੀ ਮਿਲੀਭੁਗਤ ਨੇ ਰੋਕੀ ਪ੍ਰੋਫੈਸਰ ਭੁੱਲਰ ਦੀ ਰਿਹਾਈ। ਸਿੱਖਾਂ ਦੇ ਭਗ ਦੇ ਮੁੱਦਿਆਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਹਿਮ ਪ੍ਰੈਸ ਕਾਨਫਰੰਸ। ਕੈਨੇਡਾ ਦਾ ਭਾਰਤ ਖਿਲਾਫ ਵੱਡਾ ਤੇ ਗੰਭੀਰ ਇਲਜ਼ਾਮ। ਸਿੱਖ ਜਥੇਬੰਦੀ ਦਲ ਖਾਲਸਾ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੱਡਾ ਪ੍ਰਤੀਕਰਮ ਦਿੱਤਾ ਹੈ। ਦਲ ਖਾਲਸਾ ਦਾ ਕਹਿਣਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਪਟੀਸ਼ਨ ਖਾਰਜ ਕਰਨ ਲਈ ਹਿੰਦੂਤਵ ਦੀਆਂ ਦੋ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਮਿਲੀਭੁਗਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਬੋਰਡ ਵਿੱਚ ਕਿਸ ਦੇ ਕਿੰਨੇ ਮੈਂਬਰ ਸਨ, ਕਿਉਂਕਿ ਦੋਵੇਂ ਪਾਰਟੀਆਂ ਹੀ ਸਿੱਖ ਵਿਰੋਧੀ ਹਨ ਤੇ ਬੀਤੇ ਸਮੇਂ ਅੰਦਰ ਉਹ ਆਪਣੇ ਇਨ੍ਹਾਂ ਸਿੱਖ ਵਿਰੋਧੀ ਵਿਚਾਰਾਂ ਨੂੰ ਜ਼ਾਹਰ ਵੀ ਕਰਦੀਆਂ ਆਈਆਂ ਹਨ। ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖ ਕੈਦੀਆਂ ਤੋਂ ਈਨ ਮੰਗਵਾਉਣ ਦੀ ਗੱਲ ਪਾਰਲੀਮੈਂਟ ਵਿੱਚ ਸ਼ਰੇਆਮ ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਭਾਰਤ ਦੇ ਗਣਤੰਤਰ ਦਿਵਸ ਮੌਕੇ ਦਲ ਖਾਲਸਾ ਵੱਲੋਂ ਮੋਗਾ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਅਹਿਮ ਮੁੱਦਾ ਰਹੇਗੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਜਿਹੜੀ ਉਹਨਾਂ ਦੀ ਫਾਈਲ ਸੈਂਟੈਂਸ ਰਿਵਿਊ ਬੋਰਡ ਦੇ ਕੋਲ ਗਈ ਸੀ, ਉਸ ਬੋਰਡ ਨੇ ਉਹਨਾਂ ਦੀ ਰਿਹਾਈ ਦੇ ਉੱਤੇ ਰੋਕ ਲਾਤੀ ਹੈ ਔਰ ਫਾਈਲ ਰੱਦ ਕਰਤੀ ਹੈ। ਰੋਕ ਲੱਗਣ ਤੋਂ ਬਾਅਦ ਦੋਵੇਂ ਪਾਰਟੀਆਂ, ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ, ਕਿਉਂਕਿ ਉਸ ਬੋਰਡ ਦੇ ਵਿੱਚ ਇਹਨਾਂ ਦੋਵਾਂ ਦੇ ਮੈਂਬਰ ਨੇ, ਕੁਝ ਮੈਂਬਰ ਉਹ ਨੇ ਜਿਹੜੇ ਸਿੱਧੇ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਆਉਂਦੇ ਨੇ, ਕੁਝ ਮੈਂਬਰ ਉਹ ਨੇ ਜਿਹੜੀ ਦਿੱਲੀ ਦੀ ਆਮ ਆਦਮੀ ਸਰਕਾਰ ਦੇ ਅਧੀਨ ਆਉਂਦੇ ਨੇ। ਇਹਨਾਂ ਦੋਵਾਂ ਨੇ ਉਸ ਦੀ ਰਿਹਾਈ ਤੋਂ ਬਾਅਦ ਜਿਹੜਾ ਹੈ ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾਉਣੀ ਸ਼ੁਰੂ ਕਰਤੀਆਂ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕੇਂਦਰ ਵਾਲਿਆਂ ਨੇ ਨਹੀਂ ਹੋਣ ਦਿੱਤੀ, ਕੇਂਦਰ ਵਾਲੇ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਨਹੀਂ ਹੋਣ ਦਿੱਤੀ। ਅਸੀਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਲਈ ਕੋਈ ਮਾਇਨੇ ਨਹੀਂ ਰਖਾਉਂਦਾ ਕਿ ਕਿੰਨੇ ਉੱਤੇ ਹਾਂ ਕੀਤੀ ਤੇ ਕਿੰਨੇ ਨਾ ਕੀਤੀ। ਸਾਡੇ ਲਈ ਜਿਹੜੀ ਓਫੀਸ਼ੀਅਲ ਇਨਫੋਰਮੇਸ਼ਨ ਆ, ਜਿਹੜੀ ਪਬਲਿਕ ਇਨਫੋਰਮੇਸ਼ਨ ਦੁਨੀਆ ਦੇ ਅੱਜ ਤੱਕ ਪਈ ਆ, ਉਹ ਇਹੀ ਕਹਿੰਦੀ ਆ ਕਿ ਬੋਰਡ ਨੇ ਰਿਹਾਈ ਰੱਦ ਕੀਤੀ। ਸੋ ਅਸੀਂ ਇਹ ਮੰਨਦੇ ਹਾਂ ਕਿ ਇਹਨਾਂ ਦੋਵਾਂ ਨੇ ਰਲ ਕੇ ਇਹ ਰਿਹਾਈ ਜਿਹੜੀ ਆ ਉਹ ਰੱਦ ਕੀਤੀ ਆ। ਔਰ ਜਦੋਂ ਤੋਂ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਬੰਦੀ ਸਿੰਘਾਂ ਦੀ ਰਿਹਾਈਆਂ ਤੇ ਬਿਆਨ ਦਿੱਤਾ ਹੈ, ਉਹਨਾਂ ਨੂੰ ਕੋਲੋਂ ਈਨ ਮਨਵਾਉਣ ਦੀ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਗੱਲ ਕਹੀ ਆ, ਉਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਰਵੱਈਆ ਜਿਹੜਾ ਉੱਤੇ ਬਦਲਿਆ ਦਿਖਾਈ ਦੇ ਰਿਹਾ। ਚਾਹੇ ਭਾਜਪਾ ਹੋਵੇ ਚਾਹੇ ਆਪ ਹੋਵੇ, ਇਹ ਹਿੰਦੂਤਵੀ ਸਿੱਕੇ ਦੇ ਦੋ ਪਹਿਲੂ ਹੀ ਨੇ। ਜਿਵੇਂ ਰੁਪਈਆ ਦਾ ਇੱਕ ਸਿੱਕਾ ਹੁੰਦਾ ਨਾ, ਉਹਨੂੰ ਤੁਸੀਂ ਉਛਾਲੋ ਤੇ ਉਹ ਐਂਬਲਮ ਵਾਲੇ ਪਾਸਿਓਂ ਡਿੱਗੇ ਤੇ ਚਾਹੇ ਰੁਪਈਏ ਵਾਲੇ ਪਾਸਿਓਂ ਡਿੱਗੇ, ਉਹਦਾ ਮੁੱਲ ਸੇਮ ਹੀ ਰਹਿੰਦਾ ਆ। ਇਹ ਹੁਣ ਜਿਹੜਾ ਰਿਹਾਈਆਂ ਦੇ ਉੱਤੇ ਜਿਹੜੇ ਸਿੱਕੇ ਉਸਾਲ ਕੇ ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾਉਣ ਦੀ ਗੱਲ ਕਰਦੇ ਪਏ ਨਾ, ਇਹਦੇ ਨਾਲ ਕੁਝ ਵੀ ਬਦਲਣ ਵਾਲਾ ਨਹੀਂਗਾ। ਨੈਟ ਰਿਜ਼ਲਟ ਇਹ ਨਿਕਲਿਆ ਕਿ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਆ ਉਹਦੇ 'ਚ ਅੜਿੱਕਾ ਡਾਤਾ ਹੈ ਪੱਕੇ ਤੌਰ 'ਤੇ। ਸੋ ਆਪਣੇ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਇਹਨਾਂ ਦੋਵਾਂ ਦੇ ਆਪਸੀ ਚੁੰਗਲਾਂ 'ਚੋਂ ਬਾਹਰ ਨਿਕਲਣ, ਇੱਕ ਦੂਜੇ ਦੀ ਤਰਫਦਾਰੀ ਜਿਹੜੀ ਕਰਨੀ ਆ ਉਹ ਬੰਦ ਕੀਤੀ ਜਾਵੇ ਔਰ ਇਸ ਨੂੰ ਸਿਰਫ ਇਸ ਤਰੀਕੇ ਨਾਲ ਵੇਖਿਆ ਜਾਵੇ ਕਿ ਹਿੰਦੂਤਵੀ ਸਰਕਾਰ ਨੇ ਆਪਣੇ ਹੱਥ ਕੰਡੇ ਵਰਤ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਆ ਉਹਨੂੰ ਡੱਕਿਆ ਆ। ਔਰ ਅਸੀਂ ਕੱਲ੍ਹ ਨੂੰ ਇੰਡੀਆ ਦੇ ਰਿਪਬਲਿਕ ਡੇ ਮੌਕੇ ਮੋਗੇ ਦੇ ਵਿੱਚ ਇੱਕ ਪ੍ਰੋਟੈਸਟ ਕਰਨ ਜਾ ਰਹੇ ਹਾਂ ਔਰ ਉਸ ਪ੍ਰੋਟੈਸਟ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਇਸ ਮਸਲੇ ਨੂੰ ਵੀ ਜਿਹੜਾ ਹਾਈਲਾਈਟ ਕੀਤਾ ਜਾਏਗਾ ਔਰ ਇਹਨਾਂ ਦੋਨਾਂ ਨੂੰ ਦੁਨੀਆ ਦੇ ਸਾਹਮਣੇ ਅਸੀਂ ਨੰਗਿਆਂ ਕਰਾਂਗੇ। ਇਹਨਾਂ ਦਾ ਅਸਲੀ ਚਿਹਰਾ ਜਿਹੜਾ ਆ ਉਹ ਦੁਨੀਆ ਦੇ ਸਾਹਮਣੇ ਰੱਖਾਂਗੇ ਔਰ ਆਪਣੀ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੋਨਾਂ ਦੇ ਜਿਹੜੇ ਚੁੰਗਲਾਂ 'ਚੋਂ ਬਾਹਰ ਨਿਕਲ ਕੇ ਇਸ ਮਸਲੇ ਦੇ ਉੱਤੇ ਇਸ ਨੂੰ ਇੱਕੋ ਹੀ ਪੱਖ ਤੋਂ ਵੇਖਿਆ ਜਾਵੇ ਕਿ ਹਿੰਦੂਤਵੀ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਆ ਉਸ ਨੂੰ ਰੱਦ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਖਾਂ ਦੇ ਭਗ ਦੇ ਮਸਲਿਆਂ ਤੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਸੀਂ ਕੇਜਰੀਵਾਲ ਨੂੰ ਮਿਲੇ ਸੀ, ਉਸ ਸਮੇਂ ਕੇਜਰੀਵਾਲ ਨੇ ਸਾਨੂੰ ਕਿਹਾ ਸੀ ਕਿ ਇਸ ਮਾਮਲੇ ਵਿੱਚ ਮੇਰਾ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਈ ਕੌਂਕੇ ਦੇ ਪਰਿਵਾਰ ਨੂੰ ਇਨਸਾਫ ਦੇਣ ਵਿੱਚ ਬਹੁਤ ਦੇਰੀ ਹੋਈ ਹੈ, ਇਸ ਲਈ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਉਨ੍ਹਾਂ ਰਾਮ ਮੰਦਿਰ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਮੰਦਿਰ ਬਣਨੇ ਚਾਹੀਦੇ ਹਨ ਪਰ ਮਸਜਿਦਾਂ ਢਾਹ ਕੇ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਰਾਜ ਸਮੇਂ ਬਨਾਰਸ ਦੇ ਮੰਦਿਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਨਮਾਨ ਨਾਲ ਸੋਨਾ ਭੇਂਟ ਕੀਤਾ ਸੀ ਤੇ ਮਸਜਿਦਾਂ ਵੀ ਸਿੱਖ ਰਾਜ ਸਮੇਂ ਬਣਵਾਈਆਂ ਗਈਆਂ ਸਨ, ਪਰ ਹੁਣ ਮੋਦੀ ਸਰਕਾਰ ਘੱਟ ਗਿਣਤੀ ਸਿੱਖ ਅਤੇ ਮੁਸਲਮਾਨਾਂ ਤੇ ਤਸ਼ੱਦਦ ਕਰਨਾ ਚਾਹੁੰਦੀ ਹੈ। ਦੇਖੋ ਜੀ, ਸਾਡੇ ਨਾਲ ਬਹੁਤ ਆਮ ਪਾਰਟੀ ਨੇ ਧੋਖਾ ਕੀਤਾ। 2 ਵਾਰੀ ਮੈਂ ਕੇਜਰੀਵਾਲ ਸਾਹਿਬ ਨੂੰ ਖੁਦ ਬਤੌਰ MP ਹੋ ਕੇ ਦਿੱਲੀ ਦੇ ਵਿੱਚ ਮਿਲਿਆ ਤੇ ਕੇਜਰੀਵਾਲ ਸਾਹਿਬ ਨੇ ਮੈਨੂੰ ਝੂਠ ਮਾਰਿਆ ਕਿ ਇਹ ਮੇਰੇ ਕੰਮ ਨਹੀਂ ਹੈ ਔਰ ਹੁਣ ਰਿਜੈਕਟ ਆਮ ਪਾਰਟੀ ਦੀ ਕਮੇਟੀ ਨੇ ਕੀਤਾ ਕਿ ਉਹਦੀ ਰਿਹਾਈ ਅਸੀਂ ਨਹੀਂ ਕਰਨ ਦੇਣੀ ਹੈਗੀ, ਜਦ ਕਿ 26 ਸਾਲ ਤੋਂ ਭੁੱਲਰ ਸਾਹਿਬ ਜੇਲ੍ਹ ਦੇ ਵਿੱਚ ਹੈਗੇ ਹੈ ਤੇ ਜ਼ਿਆਦਾ ਤੋਂ ਜ਼ਿਆਦਾ 20 ਸਾਲ ਦੀ ਕੈਦ ਹੁੰਦੀ ਹੈ
ਤੇ ਉਹਦੇ 'ਚ ਵੀ ਮਾਫੀ ਦਿੱਤੀ ਜਾਂਦੀ ਹੈ। ਜਿਵੇਂ ਬੀਬੀ ਬਾਣੋ ਦੇ ਕੇਸ ਦੇ ਵਿੱਚ ਮੁਸਲਮਾਨ ਬੀਬੀ ਦੇ ਜਿਹੜੇ ਇਹ ਕਾਤਲ ਸੀਗੇ ਉਹਨਾਂ ਨੂੰ ਬਹੁਤ ਜਲਦੀ ਸੈਂਟਰ ਦੀ ਬੀਜੇਪੀ ਸਰਕਾਰ ਨੇ ਤੇ ਗੁਜਰਾਤ ਦੀ ਸਰਕਾਰ ਨੇ ਰਿਹਾ ਕਰਤਾ ਸੀਗਾ। ਤੇ ਇਹ ਸਾਡੇ ਸਿੱਖਾਂ ਦੇ ਨਾਲ ਬੇਇਨਸਾਫੀ। ਕੌਂਕੇ ਸਾਹਿਬ ਦੇ ਕੇਸ ਦੇ ਵਿੱਚ ਜੀ ਅਸੀਂ ਮੋਹਰੀ ਸੀਗੇ ਤੇ ਅਸੀਂ ਗਏ ਵੀ ਸੀਗੇ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਹੈ। ਤੇ ਅਸੀਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ, ਜਨਰਲ ਨਰਿੰਦਰ ਸਿੰਘ ਮਨੁੱਖੀ ਅਧਿਕਾਰਾਂ ਦੇ ਪ੍ਰਧਾਨ ਸੀਗੇ, ਉਹ ਤੇ ਮੈਂ ਬਾਦਲ ਸਾਹਿਬ ਚੀਫ ਮਿਨਿਸਟਰ ਨੂੰ ਜਾ ਕੇ ਮਿਲੇ ਸੀਗੇ ਕਿ ਇਹਦੀ ਤਫਤੀਸ਼ ਕੀਤੀ ਜਾਣੀ ਚਾਹੀਦੀ ਹੈ। ਉਸ ਵਕਤ ਬਾਦਲ ਸਾਹਿਬ ਨੇ ਡਿਊਟੀ ਲਾਈ ਸੀਗੀ ਮਿਸਟਰ ਤਿਵਾੜੀ ਜਿਹੜੇ ਐਡੀਸ਼ਨਲ ਡੀਜੀਪੀ ਸੀਗੇ। ਉਹਨਾਂ ਦੀ ਰਿਪੋਰਟ ਆਈ ਤੇ ਉਹਨਾਂ ਨੇ ਸਾਰੇ ਦੋਸ਼ੀ ਦੱਸਦੇ ਕਿ ਕਿਵੇਂ ਕਿਵੇਂ ਕਤਲ ਹੋਇਆ ਤੇ ਅਸੀਂ ਵੀ ਐਫਰਟ ਦਿੱਤਾ ਸੀਗਾ ਕਿਉਂ ਕਰਕੇ ਉੱਥੇ ਉਸ ਵੇਲੇ ਸਾਡੇ ਸਾਬਕਾ ਮੈਂਬਰ ਜਸਕਰਨ ਸਿੰਘ ਉਹ ਵੀ ਜਗਰਾਓਂ ਦੇ CIA ਸਟਾਫ ਦੇ ਵਿੱਚ ਕਾਬੂ ਹੋਏ ਸੀਗੇ ਤੇ ਉਹਨਾਂ ਨੇ ਅੱਖੀ ਦੇਖਿਆ ਸੀਗਾ ਕਿ ਜਿਹੜਾ ਘੋਟਨਾ SSP ਸੀਗਾ, ਇੱਕ ਸੰਧੂ DSP ਸੀਗਾ, ਇੱਕ ਸੋਢੀ ਸੀਗਾ, ਉਹਨਾਂ ਨੇ ਬੰਦ ਕੱਟੇ ਕੌਂਕੇ ਸਾਹਿਬ ਦੇ। ਤੇ ਫਿਰ ਜਿਹੜੀਆਂ ਬੋਰੀਆਂ ਡਾਈ ਦੀਆਂ ਹੁੰਦੀਆਂ ਪਲਾਸਟਿਕ ਦੀਆਂ, ਦੂਜੀਆਂ ਬੋਰੀਆਂ ਜਿਹੜੀਆਂ ਸਣ ਦੀਆਂ ਸੀਗੀਆਂ ਉਹਨਾਂ 'ਚ ਨਹੀਂ, ਫਿਰ ਉਹਨਾਂ ਦੇ ਬੰਦ ਕੱਟ ਕੇ ਉਹ ਜਿਹੜੀਆਂ ਪਲਾਸਟਿਕ ਦੀਆਂ ਬੋਰੀਆਂ ਸੀ ਉਹਦੇ ਵਿੱਚ ਪਾ ਕੇ ਫਿਰ ਸਤਲੁਜ ਦਰਿਆ ਦੇ ਵਿੱਚ ਲੈ ਗਏ ਕਿਸ਼ਤੀ ਦੇ ਵਿੱਚ। ਜਿੱਥੇ ਪਾਣੀ ਗਹਿਰਾ ਸੀਗਾ ਉੱਥੇ ਫਿਰ ਉਹ ਬੋਰੀਆਂ ਖਾਲੀ ਕਰਤੀਆਂ। ਇਸ ਤਰ੍ਹਾਂ ਦਾ ਇਹਨਾਂ ਨੇ ਨਾ ਤਾਂ ਕਿਸੇ ਅਕਾਲ ਤਖਤ ਦੇ ਜਥੇਦਾਰ ਨੇ ਇਹਦੇ ਬਾਰੇ ਕੁਝ ਕਿਹਾ, ਨਾ ਬਾਦਲ ਦਰਿਆ ਨੇ ਕੁਝ ਕੀਤਾ, ਨਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਨਾ ਆਮ ਆਦਮੀ ਪਾਰਟੀ ਨੇ ਕੀਤਾ। ਤੇ ਬੜੀ ਸ਼ਰਮ ਦੀ ਗੱਲ ਹੈ ਕਿ ਅਕਾਲ ਤਖਤ ਦਾ ਜਥੇਦਾਰ ਹੋਵੇ ਤੇ ਉਸ ਤੋਂ ਬਾਅਦ ਕੋਈ ਵੀ ਅਕਾਲ ਤਖਤ ਦਾ ਜਥੇਦਾਰ ਬੋਲਿਆ ਨਹੀਂ ਕਿ ਇਹ ਬੇਇਨਸਾਫੀ ਹੋਈ ਹੈ। ਜਿਵੇਂ ਬੀਬੀ ਬਾਣੋ ਦੇ ਕਾਤਲਾਂ ਨੂੰ ਛੱਡਿਆ ਸੀਗਾ, ਉਸ ਨੂੰ ਵੀ ਦੂਜੇ ਤੀਜੇ ਦਿਨ ਪੈਰੋਲ ਦੇ ਉੱਤੇ ਛੱਡ ਦਿੰਦੇ ਆ ਤੇ ਸਿੱਖ 32 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਹਿੰਦੂਤਵਾ ਦੇ ਵਿੱਚ ਆ ਗਿਆ ਮੋਦੀ ਸਾਹਿਬ ਦੇ ਵਿੱਚ, ਇਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਦੇ ਵਿੱਚ ਜਿਹੜਾ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਇਹ ਤਿੰਨੇ ਜਾਣੇ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਜ਼ਬਰ ਕਰਨ ਲੱਗ ਪਏ ਆ। ਇਹ ਮੰਦਿਰ ਬਣਨੇ ਚਾਹੀਦੇ ਹੈ ਪਰ ਮਸੀਤਾਂ ਨੂੰ ਢਾਹ ਕੇ ਤਾਂ ਮੰਦਿਰ ਨਹੀਂ ਨਾ ਬਣਾਈ ਗਏ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਹਨਾਂ ਨੇ ਸਵਾ ਮਣ ਬਨਾਰਸ ਦੇ ਮੰਦਿਰ ਦੇ ਵਿੱਚ ਸੋਨਾ ਭੇਜਿਆ ਕਿ ਇਸ ਦੇ ਮੰਜ਼ਿਲ ਦੇ ਉੱਤੇ ਗੁੰਮਤ ਦੇ ਉੱਤੇ ਉਹ ਸੋਨਾ ਲੱਗੇ, ਸਵਾ ਮਣ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹਰਗੋਬਿੰਦਪੁਰ ਇੱਕ ਮਸੀਤ ਮੁਸਲਮਾਨਾਂ ਦੇ ਲਈ ਬਣਵਾਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ ਦੀਆਂ ਕਾਪੀਆਂ ਲਿਖਾ ਕੇ ਮੁਸਲਮਾਨਾਂ ਨੂੰ ਵੰਡੀਆਂ। ਪਰ ਮੇਰਾ ਮਤਲਬ ਹੈ ਜਦੋਂ ਰਾਜ ਆਉਂਦਾ ਹੈ ਫਿਰ ਤੁਸੀਂ ਕਿਸੇ ਧਰਮ ਦੇ ਉੱਤੇ ਤਾਂ ਨਹੀਂ ਨਾ ਇਹ ਹਮਲੇ ਕਰ ਸਕਦੇ ਜਿਵੇਂ ਹੁਣ ਮੋਦੀ ਸਰਕਾਰ ਨੇ ਕੀਤਾ। ਪਹਿਲਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਡਾਹਤੀਆਂ। ਮੇਰਾ ਮਤਲਬ ਅਸੀਂ ਸਿੱਖ ਬਹੁਤ ਔਖੇ ਹੈ ਤੇ ਹੁਣ ਜਿਹੜੀ ਸਾਡੀ ਅਖਾਈ ਹੈ ਦੁਨੀਆ ਦੇ ਸਾਹਮਣੇ ਆ ਗਈ ਹੈ, ਜਿਸ ਕਰਕੇ ਬਾਈਡਨ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਹੈ ਅਮਰੀਕਾ ਦੇ, ਉਹਨਾਂ ਨੇ ਇਨਕਾਰ ਕਰਤਾ ਕਿ 26 ਜਨਵਰੀ ਨੂੰ ਜਿਹੜਾ ਤੁਹਾਡਾ ਰਿਪਬਲਿਕ ਡੇ ਹੈ ਉੱਥੇ ਮੈਂ ਮੁੱਖ ਮਹਿਮਾਨ ਨਹੀਂ ਬਣ ਕੇ ਜਾਊਂਗਾ। ਇਹ ਇੱਕ ਬਹੁਤ ਵੱਡੀ ਗੱਲ ਹੋਈ ਹੈ ਜੋ ਉਹਨਾਂ ਨੇ ਇਨਕਾਰ ਕਰਤਾ ਕਿ ਮੈਂ ਤੁਹਾਡੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਹੋਊਂਗਾ। ਜੋ ਕਰਕੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਹਿੰਦੂਤਵ ਮੋਦੀ ਸਾਹਿਬ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਸ਼ਾਹ ਜੀ ਸਿੱਖਾਂ ਦੇ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ।
ਕੈਨੇਡਾ ਨੇ ਭਾਰਤ ਖਿਲਾਫ ਨਵਾਂ ਅਤੇ ਗੰਭੀਰ ਇਲਜ਼ਾਮ ਲਗਾਇਆ ਹੈ। ਇਲਜ਼ਾਮਾਂ ਮੁਤਾਬਕ ਭਾਰਤ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਹੈ। ਕੈਨੇਡਾ ਦਾ ਇੱਕ ਨਿਰਪੱਖ ਕਮਿਸ਼ਨ ਇਸ ਦੀ ਜਾਂਚ ਕਰ ਰਿਹਾ ਹੈ। ਕਮਿਸ਼ਨ ਨੇ ਟਰੂਡੋ ਸਰਕਾਰ ਕੋਲੋਂ ਇਸ ਮਾਮਲੇ ਵਿੱਚ ਜਾਣਕਾਰੀ ਮੰਗੀ ਹੈ। ਦਰਅਸਲ ਪਿਛਲੇ ਸਾਲ ਸਤੰਬਰ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ 2019 ਅਤੇ 2021 ਵਿੱਚ ਹੋਈਆਂ ਦੋ ਸੰਘੀ ਚੋਣਾਂ ਵਿੱਚ ਚੀਨ ਦਾ ਦਖਲ ਸੀ। ਚੀਨ ਨੇ ਜਸਟਿਨ ਟਰੂਡੋ ਨੂੰ ਜਿੱਤ ਦਿਵਾਉਣ ਵਿੱਚ ਮਦਦ ਕੀਤੀ ਸੀ। ਹਾਲਾਂਕਿ ਚੀਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਨੇ ਬੁੱਧਵਾਰ ਨੂੰ ਦੱਸਿਆ ਕਿ ਉਹਨਾਂ ਨੇ ਸਰਕਾਰ ਤੋਂ ਇਨ੍ਹਾਂ ਚੋਣਾਂ ਵਿੱਚ ਭਾਰਤ ਦੇ ਕਥਿਤ ਦਖਲ ਨਾਲ ਜੁੜੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਕਮਿਸ਼ਨ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਪੂਰੇ ਮਾਮਲੇ ਵਿੱਚ ਸਰਕਾਰ ਦੀ ਕਿੰਨੀ ਜਾਣਕਾਰੀ ਸੀ ਤੇ ਕੀ ਕਦਮ ਚੁੱਕੇ ਗਏ। ਇਸ ਕਮਿਸ਼ਨ ਦੇ ਪ੍ਰਧਾਨ ਯੂਬੇਕ ਦੀ ਜੱਜ ਮੈਰੀ ਹੋਸੇ ਹੋਗ ਹਨ। ਇਨ੍ਹਾਂ ਚੋਣਾਂ ਵਿੱਚ ਦਖਲ ਦੇ ਮਾਮਲੇ ਵਿੱਚ ਭਾਰਤ ਅਤੇ ਚੀਨ ਤੋਂ ਇਲਾਵਾ ਰੂਸ ਦਾ ਨਾਮ ਵੀ ਸ਼ਾਮਿਲ ਹੈ। ਕੈਨੇਡਾ ਦੇ ਮੀਡੀਆ ਦੇ ਮੁਤਾਬਕ ਕਮਿਸ਼ਨ ਮਾਮਲੇ ਵਿੱਚ ਆਪਣੀ ਰਿਪੋਰਟ 3 ਮਈ ਨੂੰ ਪੇਸ਼ ਕਰ ਸਕਦਾ ਹੈ। ਉਧਰ ਇਸ ਦੀ ਫਾਈਨਲ ਰਿਪੋਰਟ ਸਾਲ ਦੇ ਅਖੀਰ ਤੱਕ ਸਾਹਮਣੇ ਆਵੇਗੀ। ਫਿਲਹਾਲ ਇਸ ਮਾਮਲੇ ਵਿੱਚ ਕੈਨੇਡਾ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ ਜਾਂ ਭਾਰਤ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਪਿਛਲੇ ਸਾਲ ਕੈਨੇਡਾ ਵਿੱਚ ਚੋਣ ਦਖਲ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਸੀ, ਉਸ ਵਿੱਚ ਇਹ ਕਿਹਾ ਗਿਆ ਹੈ ਕਿ ਚੀਨ ਨੇ 2019 ਦੀਆਂ ਚੋਣਾਂ ਵਿੱਚ 11 ਉਮੀਦਵਾਰਾਂ ਦੀ ਹਮਾਇਤ ਕੀਤੀ ਸੀ। ਇਸ ਮਾਮਲੇ ਵਿੱਚ $2.5 ਲੱਖ ਤੋਂ ਜ਼ਿਆਦਾ ਦਿੱਤੇ ਗਏ ਸਨ। ਕੈਨੇਡਾ ਵਿੱਚ ਪਾਲਿਸੀ ਨੂੰ ਪ੍ਰਭਾਵਿਤ ਕਰਨ ਲਈ ਚੀਨ ਨੇ ਪੈਸੇ ਦਿੱਤੇ। 2021 ਦੀਆਂ ਚੋਣਾਂ ਵਿੱਚ ਚੀਨ ਤੇ ਡਿਪਲੋਮੈਟ ਨੂੰ ਪੈਸੇ ਦੇਣ ਦਾ ਇਲਜ਼ਾਮ ਸੀ। ਚੋਣ ਵਿੱਚ ਦਖਲ ਦਾ ਆਪਰੇਸ਼ਨ ਟੋਰਾਂਟੋ ਵਿੱਚ ਚੀਨ ਦੇ ਸਫਾਰਤਖਾਨੇ ਤੋਂ ਚਲਾਇਆ ਜਾ ਰਿਹਾ ਸੀ। ਇਸ ਪਿੱਛੇ ਦਾ ਮਕਸਦ ਮੈਂਬਰ ਪਾਰਲੀਮੈਂਟ ਜਾਂ ਆਪਣੇ ਲੋਕਾਂ ਨੂੰ ਰੱਖੇ ਜਾਣ ਅਤੇ ਨੀਤੀ ਨੂੰ ਪ੍ਰਭਾਵਿਤ ਕਰਨਾ ਸੀ। ਇਸ ਤੋਂ ਪਹਿਲਾਂ ਦਸੰਬਰ ਦੇ ਅਖੀਰ ਵਿੱਚ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ 2 ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਸੀ। ਕੈਨੇਡੀਅਨ ਮੀਡੀਆ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਕੁਝ ਹਫ਼ਤਿਆਂ ਤੱਕ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੋਵਾਂ ਮੁਲਜ਼ਮਾਂ ਤੇ ਚਾਰਜਸ਼ੀਟ ਦਾਇਰ ਹੋਣ ਦੇ ਬਾਅਦ ਕਤਲ ਦੀ ਸਾਜ਼ਿਸ਼ ਵਿੱਚ ਭਾਰਤ ਦੀ ਭੂਮਿਕਾ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 18 ਜੂਨ 2023 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਤੇ ਇਲਜ਼ਾਮ ਲਗਾਇਆ ਸੀ ਕਿ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੈ। ਵਿਰੋਧ ਵਿੱਚ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਨੇ ਕੈਨੇਡਾ ਦੇ ਵੀਜ਼ੇ ਰੱਦ ਕਰ ਦਿੱਤੇ ਸਨ, ਪਰ 1 ਮਹੀਨੇ ਬਾਅਦ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ ਸੀ। ਨਿਊਜ਼ੀਲੈਂਡ ਤੋਂ ਕੌਂਸਲਰ ਡੇਨੀਅਲ ਨਿਊਮੈਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕੌਂਸਲਰ ਨੇ ਇਸ ਮੌਕੇ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਸਿੱਖਾਂ ਨੂੰ ਸਾਰੀ ਦੁਨੀਆ ਮਨੁੱਖਤਾਵਾਦੀ ਸੋਚ ਕਰਕੇ ਜਾਣਦੀ ਹੈ। ਉਹਨਾਂ ਕਿਹਾ ਕਿ ਸਿੱਖ ਜਿੱਥੇ ਵੀ ਰਹਿੰਦੇ ਹਨ ਉੱਥੇ ਆਪਣੇ ਧਰਮ ਦੀ ਸਿੱਖਿਆ ਅਨੁਸਾਰ ਲੋਕ ਭਲਾਈ ਦੇ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸਿੱਖਾਂ ਦੇ ਸਿਧਾਂਤਾਂ ਨੇ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਉਹ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। It is the privilege of my life that I could be with my friends from New Zealand, Daljit and others, to come here to the Golden Temple in Amritsar in northern India, the spiritual home of Sikhism, one of the great religions of the world, and to receive the hospitality, the support, the love and the fraternity of everybody here has been truly inspiring. Sikhism is a great religion and it is founded on the faith of fraternity and supporting one another and living a righteous life, but doing it in a way where you live well for yourself, but you also live well for those around you, and we've experienced that today. The hospitality has been amazing. I shall never forget this occasion. ਕੈਨੇਡਾ ਵਿੱਚ ਹਾਕੀ ਦੀ ਪ੍ਰਮੁੱਖ ਸੰਸਥਾ ਫੀਲਡ ਹਾਕੀ ਕੈਨੇਡਾ ਵੱਲੋਂ 21 ਮਾਰਚ 2024 ਤੋਂ 1 ਅਪ੍ਰੈਲ ਤੱਕ ਇੰਗਲੈਂਡ ਦੇ ਵੇਲਜ਼ ਦੇ ਸਕਾਟਲੈਂਡ ਵਿਖੇ ਹੋ ਰਹੇ ਅੰਡਰ 18 ਲੜਕੀਆਂ ਦੇ ਅੰਤਰਰਾਸ਼ਟਰੀ ਫੀਲਡ ਹਾਕੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਟੀਮ ਰੋਸਟਰ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਕੈਨੇਡਾ ਦੀਆਂ 2 ਪੰਜਾਬਣ ਖਿਡਾਰਨਾਂ ਨੂੰ ਕੈਨੇਡਾ ਦੀ 20 ਮੈਂਬਰੀ ਕੁੜੀਆਂ ਦੀ ਜੂਨੀਅਰ ਰੋਸਟਰ ਕੌਮੀ ਹਾਕੀ ਟੀਮ ਲਈ ਚੁਣਿਆ ਗਿਆ ਹੈ। ਕੈਨੇਡਾ ਦੀ 20 ਮੈਂਬਰੀ ਕੁੜੀਆਂ ਦੀ ਜੂਨੀਅਰ ਰੋਸਟਰ ਕੌਮੀ ਹਾਕੀ ਟੀਮ ਵਿੱਚ 2 ਪੰਜਾਬਣ ਖਿਡਾਰਨਾਂ ਸੁਖਮਨ ਕੌਰ ਹੁੰਦਲ ਅਤੇ ਪ੍ਰਭਨੂਰ ਕੌਰ ਹੁੰਦਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸੁਰਿੰਦਰ ਲਾਇਨਸ ਇੰਡੀਆ ਹਾਕੀ ਕਲੱਬ ਤੇ ਇਰਲ ਮੈਰੀਅਟ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁਖਮਨ ਹੁੰਦਲ ਨੇ 7 ਸਾਲ ਦੀ ਉਮਰ ਵਿੱਚ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਉਹ ਡਿਫੈਂਸ ਤੇ ਮਿਡਫੀਲਡ ਪੋਜੀਸ਼ਨ ਤੇ ਹਾਕੀ ਖੇਡਦੀ ਹੈ, ਜਦਕਿ ਸੈਮੀ ਆਹਮੂ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤੇ ਇੰਡੀਆ ਹਾਕੀ ਕਲੱਬ ਤੇ ਸੁਰਿੰਦਰ ਲਾਇਨਸ ਟੀਮ ਦੀ ਖਿਡਾਰ ਨੂਰ ਕੌਰ ਹੁੰਦਲ ਮਿਡਫੀਲਡ ਪੋਜੀਸ਼ਨ ਤੇ ਹਾਕੀ ਖੇਡਦੀ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਹੋਣਹਾਰ ਖਿਡਾਰਨਾਂ 2023 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਅੰਡਰ 18 ਕੁੜੀਆਂ ਦੀ ਸੂਬਾਈ ਜੂਨੀਅਰ ਫੀਲਡ ਹਾਕੀ ਟੀਮ ਵਿੱਚ ਖੇਡ ਚੁੱਕੀਆਂ ਹਨ। ਫੀਲਡ ਹਾਕੀ ਦੀ ਅੰਤਰਰਾਸ਼ਟਰੀ ਖਿਡਾਰਨ ਰਹੀ ਹਰਲੀਨ ਕੌਰ ਨੂੰ ਇਸ ਟੀਮ ਦਾ ਸਹਿ ਕੋਚ ਬਣਾਇਆ ਗਿਆ ਹੈ।
ਸੋਸ਼ਲ ਮੀਡੀਆ ਤੇ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਇੱਕ ਕੀਰਤਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 22 ਜਨਵਰੀ 2024 ਨੂੰ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਮੌਕੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਮਿਲ ਕੇ ਭਗਵਾਨ ਰਾਮ ਨੂੰ ਯਾਦ ਕੀਤਾ ਅਤੇ ਕੀਰਤਨ ਦਾ ਗਾਇਨ ਕੀਤਾ। ਇਹ ਵੀਡੀਓ ਰਤਨ ਸ਼ਾਰਦਾ ਨਾਂ ਦੇ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ, ਜਿਸ ਵਿੱਚ ਰਾਮ ਨਾਮ ਸ਼ਬਦ ਸੁਣਿਆ ਜਾ ਸਕਦਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ X ਤੇ ਰਤਨ ਸ਼ਾਰਦਾ ਨੇ ਪ੍ਰਾਣ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾਂ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ, ਅਯੋਧਿਆ ਵਿੱਚ ਅੱਜ ਸਿੱਖ ਅਤੇ ਹਿੰਦੂ ਮਿਲ ਕੇ ਪ੍ਰਭੂ ਰਾਮ ਨੂੰ ਯਾਦ ਕਰ ਰਹੇ ਹਨ। ਦੱਸ ਦਈਏ ਕਿ ਵੀਡੀਓ ਗੁੰਮਰਾਹ ਕਰਨ ਵਾਲਾ ਤੇ ਕਾਫੀ ਪੁਰਾਣਾ ਹੈ। ਇਸ ਦਾ ਰਾਮ ਮੰਦਿਰ ਦੇ ਉਦਘਾਟਨ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਹੁਣ ਪੁਰਾਣੇ ਵੀਡੀਓ ਨੂੰ ਵਾਇਰਲ ਕਰ ਰਹੇ ਲੋਕਾਂ ਨੂੰ ਗਲਤ ਸੁਨੇਹਾ ਦਿੱਤਾ ਜਾ ਰਿਹਾ ਸੀ। YouTube ਤੇ ਵੀਡੀਓ 13 ਜਨਵਰੀ 2022 ਦਾ ਹੈ। ਮਨਪ੍ਰੀਤ ਸਿੰਘ ਕਾਨਪੁਰੀ ਨੇ ਇਸ ਕੀਰਤਨ ਸ਼ਬਦ ਦਾ ਪੂਰਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, ਰਾਮ ਰਾਮ ਬੋਲ। ਜਾਣਕਾਰੀ ਦੇ ਮੁਤਾਬਕ ਵੀਡੀਓ ਮੁੰਬਈ ਵਿੱਚ ਫਰਵਰੀ 2019 ਨੂੰ ਹੋਏ ਸਮਾਗਮ ਦਾ ਸੀ, ਜਿੱਥੇ ਰਾਮ ਰਾਮ ਬੋਲ ਦਾ ਕੀਰਤਨ ਕੀਤਾ ਜਾ ਰਿਹਾ ਹੈ, ਜਿਸ ਦੇ ਗਲਤ ਅਰਥ ਕੱਢ ਕੇ ਇਸ ਨੂੰ ਰਾਮ ਮੰਦਿਰ ਦੇ ਨਾਲ ਜੋੜਿਆ ਗਿਆ ਸੀ। ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਤੇ ਕੀਤਾ ਗਿਆ ਦਾਅਵਾ ਸਹੀ ਸਾਬਿਤ ਹੋਇਆ ਹੈ। ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੇ ਸਾਹਮਣੇ ਕੇਜਰੀਵਾਲ ਸਰਕਾਰ ਦੇ ਜੇਲ੍ਹ ਮੰਤਰੀ ਕੈਲਾਸ਼ ਗਹਿਲੋਤ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਸਿਫਾਰਿਸ਼ ਕੀਤੀ ਸੀ, ਪਰ ਬੋਰਡ ਵਿੱਚ ਸ਼ਾਮਲ ਕੇਂਦਰ ਸਰਕਾਰ ਦੇ 6 ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਵਕੀਲ ਜਸਪਾਲ ਸਿੰਘ ਮੰਜਪੁਰ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਅਪੀਲ ਕੀਤੀ, ਜਿਸ ਤਰ੍ਹਾਂ ਨਾਲ ਜੈਲਲਤਾ ਸਰਕਾਰ ਨੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਸਜ਼ਾ ਕੈਬਨਿਟ ਤੋਂ ਮੁਆਫ ਕਰਵਾ ਕੇ ਰਾਜਪਾਲ ਨੂੰ ਭੇਜਿਆ ਸੀ, ਉਸੇ ਤਰ੍ਹਾਂ ਦਿੱਲੀ ਸਰਕਾਰ ਵੀ ਕੈਬਨਿਟ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਤਾ ਪਾਸ ਕਰਵਾ ਕੇ ਦਿੱਲੀ ਦੇ LG ਨੂੰ ਭੇਜੇ, ਤਾਂ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਸਕੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ LG VK ਸਕਸੈਨਾ ਨੂੰ ਪੱਤਰ ਲਿਖ ਕੇ ਸੈਂਟੈਂਸ ਰਿਵਿਊ ਬੋਰਡ ਦੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਪੱਤਰ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਦਾ ਹਵਾਲਾ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ ਪਰਮਜੀਤ ਸਿੰਘ ਸਰਨਾ ਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਦੇ ਵਿੱਚ ਇੱਕ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ KTS ਤੁਲਸੀ ਦੀ ਮਦਦ ਦੇ ਨਾਲ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਵਾਇਆ ਸੀ, ਜਿਸ ਦੇ ਲਈ ਤਤਕਾਲੀ ਦਿੱਲੀ ਕਮੇਟੀ ਦੇ ਪ੍ਰਧਾਨ ਸਰਨਾ ਨੇ ਵਕੀਲ ਤੁਲਸੀ ਦਾ ਸਨਮਾਨ ਵੀ ਕੀਤਾ ਸੀ। KTS ਤੁਲਸੀ ਨੇ ਸੁਪਰੀਮ ਕੋਰਟ ਵਿੱਚ ਤਰਕ ਰੱਖਿਆ ਸੀ ਕਿ ਕਿਉਂਕਿ ਰਾਸ਼ਟਰਪਤੀ ਨੇ ਫਾਂਸੀ ਦੀ ਸਜ਼ਾ ਮੁਆਫੀ ਤੇ ਫੈਸਲਾ ਕਰਨ ਦੇ ਲਈ ਇੱਕ ਦਹਾਕਾ ਲਗਾ ਦਿੱਤਾ ਸੀ, ਇਸ ਲਈ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ, ਜਿਸ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ ਸੀ। ਉਧਰ SDPC ਅਤੇ ਅਕਾਲੀ ਦਲ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦੀ ਪਟੀਸ਼ਨ ਸੈਂਟੈਂਸ ਬੋਰਡ ਵੱਲੋਂ ਰੱਦ ਕਰਨ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਘੇਰਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ, ਤੁਸੀਂ ਕਿਸੇ ਹੋਰ ਨੂੰ ਜ਼ਿੰਮੇਵਾਰ ਠਹਿਰਾ ਕੇ ਬਹਾਨੇ ਬਣਾ ਕੇ ਬਚ ਨਹੀਂ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੇ ਸੰਬੰਧ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਹੈ, ਅੱਜ 24 ਜਨਵਰੀ 2024 ਨੂੰ ਇਹ ਜਿਹੜੇ ਮਿੰਟਸ ਆਫ ਸੈਂਟੈਂਸ ਰਿਵਿਊ ਬੋਰਡ ਮੀਟਿੰਗ ਦੇ ਸੀਗੇ ਉਹ ਅਪਲੋਡ ਹੋ ਗਏ ਨੇ, ਜੋ 21/12/2023 ਨੂੰ ਹੋਈ ਸੀ, ਜਿਹਦੇ 'ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ। ਰਿਹਾਈ ਦਾ ਕੇਸ ਜੋ ਕਿ ਪਹਿਲਾਂ 3 ਵਾਰੀ ਡੈਫਰ ਕੀਤਾ ਗਿਆ ਸੀਗਾ, ਤੇ ਕੱਲ ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਡੇ ਜੇਲ੍ਹ ਮੰਤਰੀ ਵੱਲੋਂ ਰਿਕਮੈਂਡ ਕੀਤਾ ਗਿਆ ਸੀ, ਬਾਕੀ 6 ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਹਨਾਂ ਦੀ ਗੱਲ ਸਹੀ ਸੀ। ਜੋ ਉਹਨਾਂ ਨੇ ਕੱਲ ਇੱਕ ਪਰਚਾ ਸੋਸ਼ਲ ਮੀਡੀਆ ਤੇ ਪਾਇਆ ਸੀ ਆਈਟਮ ਨੰਬਰ 104 ਵਾਲਾ, ਉਹ ਇਨ ਬਿਨ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੇ ਮਿੰਟਸ ਆਫ ਮੀਟਿੰਗ ਆ ਉਹਦੇ ਵਿੱਚ ਲੱਗਿਆ ਹੋਇਆ, ਜਿਹਦੇ 'ਚ ਇਹ ਲਿਖਿਆ ਹੋਇਆ ਵੀ ਚੇਅਰਮੈਨ ਸਾਹਿਬ ਨੇ ਡਿਸੈਂਟ ਨੋਟ ਦਿੱਤਾ। ਉਹਨਾਂ ਨੇ ਕਿਹਾ ਵੀ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਆ, ਤੇ 6:1 ਦੇ ਨਾਲ ਉਹ ਜਿਹੜੀ ਰਿਹਾਈ ਆ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਜੈਕਟ ਕੀਤੀ ਗਈ ਆ। ਸੋ ਇਹਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਸਾਰੇ 6 ਦੇ 6 ਬਾਕੀ ਬੰਦੇ ਜੋ BJP ਨਾਲ ਸੰਬੰਧਿਤ ਆ, ਸਾਡੀ ਸਪੋਰਟ ਨਹੀਂ ਕੀਤੀ, ਅਸੀਂ ਕਰਨਾ ਚਾਹੁੰਦੇ ਆ। ਤੇ ਜੇ ਦੇਖਿਆ ਜਾਵੇ ਤੇ ਉਹ ਜਿਹੜੇ ਆਫੀਸ਼ੀਅਲਸ ਹੈਗੇ ਆ, IAS IPS ਅਫਸਰ ਹੈਗੇ, ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਆ, ਸੈਸ਼ਨ ਜੱਜ ਆ, ਸੋ ਉਹਨਾਂ ਨੂੰ ਅਸੀਂ BJP ਦੇ ਬੰਦੇ ਨਹੀਂ ਕਹਿ ਸਕਦੇ। ਪਰ ਇਹ ਠੀਕ ਹੈ ਵੀ ਜੇ ਤੁਹਾਡੀ ਇਹ ਐਕਸਕਿਊਜ਼ ਹੈਗਾ ਵੀ ਅਸੀਂ ਕਰਨਾ ਚਾਹੁੰਦੇ ਆ, ਸੈਂਟੈਂਸ ਰਿਵਿਊ ਬੋਰਡ ਦੇ ਬਾਕੀ ਮੈਂਬਰ ਸਹਿਮਤ ਨਹੀਂ ਸੀ, ਜਿਹਦੇ ਕਰਕੇ ਉਹ ਰਿਜੈਕਟ ਹੋ ਗਈ ਭੁੱਲਰ ਸਾਹਿਬ ਦੀ ਰਿਹਾਈ, ਤੇ ਉਹਨੂੰ LG ਨੇ ਅਪਰੂਵ ਵੀ ਦਿੱਤਾ ਉਸ ਮਿੰਟਸ ਆਫ ਜਿਹੜੇ ਮੀਟਿੰਗ ਹੈਗੇ ਆ। ਸੋ ਮੇਰਾ ਸੁਝਾਅ ਇੱਕ ਨਕਾਤੀ ਸੁਝਾਅ ਹੈਗਾ ਕਿ ਜੇ SRB ਦੇ ਵਿੱਚ ਸੈਂਟੈਂਸ ਰਿਵਿਊ ਬੋਰਡ ਤੇ ਤੁਹਾਡਾ ਬਹੁਮਤ ਨਹੀਂ ਹੈਗਾ, ਤੇ ਜੈਲਲਤਾ ਸਰਕਾਰ ਵੱਲੋਂ ਜਿਵੇਂ ਉਹਨਾਂ ਨੇ ਰਾਜੀਵ ਗਾਂਧੀ ਕਤਲकांड ਦੇ ਦੋਸ਼ੀਆਂ ਨੂੰ ਛੱਡਣ ਵਾਸਤੇ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ, ਕੇਜਰੀਵਾਲ ਸਰਕਾਰ ਨੂੰ ਤੁਰੰਤ ਚਾਹੀਦਾ ਕਿ ਭੁੱਲਰ ਸਾਹਿਬ ਦੀ ਰਿਹਾਈ ਦੇ ਵਾਸਤੇ
ਦਿੱਲੀ ਕੈਬਨਿਟ ਦੀ ਮੀਟਿੰਗ ਤੁਰੰਤ ਕਾਲ ਕਰਕੇ ਉਹਦੇ ਵਿੱਚ ਰਿਹਾਈ ਦਾ ਮਤਾ ਪਾਸ ਕੇ ਐਲਜੀ ਨੂੰ ਭੇਜਿਆ ਜਾਵੇ, ਸੋ ਤਾਂ ਜੋ ਭੁੱਲਰ ਸਾਹਿਬ ਦੀ ਰਿਹਾਈ ਆ ਉਹ ਸਹੀ ਰੂਪ ਦੇ ਵਿੱਚ ਹੋ ਸਕੇ, ਕਿਉਂਕਿ ਕੈਬਨਿਟ ਜਿਹੜੀ ਸਰਕਾਰ ਦੀ ਆਪਣੀ ਹੁੰਦੀ ਆ, ਉਹਦੇ 'ਚ ਕਿਸੇ ਪਾਰਟੀ ਦਾ ਦਖਲ ਨਹੀਂ ਹੁੰਦਾ। ਮੈਨੂੰ ਬੜੇ ਦੁੱਖ ਨਾਲ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਤਕਰੀਬਨ ਪਿਛਲੇ 29 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ, 2002 ਦੇ ਵਿੱਚ ਜਦ ਉਹਨਾਂ ਨੂੰ ਫਾਂਸੀ ਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ, ਪਰ ਉਸ ਵਕਤ ਦੀ ਸਰਕਾਰ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੋਕੀ ਰੱਖਿਆ ਔਰ ਬਾਅਦ ਦੇ ਵਿੱਚ ਫਾਂਸੀ ਦੀ ਸਜ਼ਾ ਜਿਹੜੀ ਸੀ ਉਮਰ ਕੈਦ 'ਚ ਹੋ ਗਈ। ਬਹੁਤ ਸਮੇਂ ਤੋਂ ਇਹਨਾਂ ਦਾ ਜਿਹੜਾ ਕਰੈਕਟਰ ਸੀ, ਜੇਲ੍ਹ ਦੇ ਵਿੱਚ ਜਿਹੜਾ ਵਰਤਾਓ ਸੀ, ਉਹ ਬਹੁਤ ਵਧੀਆ ਸੀ, ਜਿਸ ਦੇ ਕਰਕੇ ਜਿਹੜਾ ਐਸਐਸਪੀ ਬੋਰਡ ਬੈਠਦਾ ਸੀ ਵੀ ਕਿਹਨਾਂ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਰਿਹਾਈ ਦੇਣੀ ਹੈ, ਕਿਹਨਾਂ ਨੂੰ ਸਜ਼ਾ ਘੱਟ ਕਰਨੀ ਹੈ, ਉਹ ਜਿਤਨੇ ਵੀ ਬੋਰਡ ਬੈਠੇ ਨੇ ਉਹਨਾਂ ਦੇ ਫੇਵਰ 'ਚ ਬੈਠੇ ਨੇ। ਹਰ 3 ਮਹੀਨੇ ਬਾਅਦ ਰਿਵਿਊ ਹੁੰਦੀ ਹੈ, ਇਹਨਾਂ ਦੀ ਕਮੇਟੀ ਜਿਹੜੀ ਕਰਦੀ ਹੈ। ਪਰ ਇਹ ਮੈਂ ਗੱਲ ਬੜੇ ਅਫਸੋਸ ਨਾਲ ਕਹਿੰਦਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 21 ਤਰੀਕ ਨੂੰ ਦੁਬਾਰਾ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਕਮੇਟੀ 'ਚ ਬੈਠੀ, ਜਿਹਦੇ 'ਚ ਮੈਨੂੰ ਦੱਸਿਆ ਗਿਆ ਕਿ ਈਵਨ ਮਿਨਿਸਟਰ ਤੱਕ ਵੀ ਹੱਕ ਵਿੱਚ ਸਨ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਪੋਰਟ ਜਿਹੜੀ ਜੇਲ੍ਹ ਅਧਿਕਾਰੀਆਂ ਵੱਲੋਂ ਆਈ ਹੈ ਉਹ ਬਹੁਤ ਅੱਛੀ ਹੈ ਔਰ ਉਸ ਨੂੰ ਰਿਹਾ ਕੀਤਾ ਜਾਏ। ਪਰ ਕੇਜਰੀਵਾਲ ਨੇ ਆਪਣੀ ਵੀਟੋ पावर वरत के कहता कि दविंदरपाल सिंह भुल्लर को अभी रिहा नहीं किया जाएगा। जिहड़ा जुल्म दविंदरपाल सिंह भुल्लर के परिवार नाल कीता गया है उस वक्त हिंदुस्तान की पुलिस वालों अधिकारियों वालों वो एक इतिहास बन चुका है। मैं उत्थे दोहराना नहीं चाहता, पर मैं पुछना चाहता जिहड़े बलात्कारी है साध और जिहड़े कातल है साध, उन्होंने तो 2 साल 5-5 वार उन्होंने परोल मिल रही है, सरकार दे रही है जी। तो दविंदरपाल सिंह भुल्लर दे क्यों नहीं तुसीं उसदा नाम की रिहाई जद बनती है तो क्यों नहीं रिहा कर रहे हो? कुकी गिल दी रिहाई जिहड़ी सी जिन्होंने हाई कोर्ट तो सजा हुई सी, उस वक्त मुख्य मंत्री शीला दीक्षित ने दी सी। उस बोर्ड चों उन्होंने अप्रूवल करा के उन्होंने रिहा किया गया सी। केजरीवाल की सरकार जिसनों सिखा ने 92 MLA जिता के पंजाब च राज करने का मौका दिता और साडे उन्हां भरावां की बदौलत बने जिहड़े अमरीका ते कैनेडा बैठे हुए सन, जिन्होंने कहा केजरीवाल ले आओ, केजरीवाल ले आओ। पहले तो मैं कहना लै लो केजरीवाल का मजा, पर मैं अज हिंदुस्तान की सरकार नूं और खास करके लैफ्टिनेंट गवर्नर साहब नूं ये बेनती करनी चाहता कि वो अपनी पावर वरत के जब केजरीवाल के कई कामों नूं ना कर देंदे हन, वो अपनी पावर वरत के भुल्लर की जिहड़ी हैगी रिव्यू पटीशन उसनूं देखा जाए और उन्होंने फौरन रिहा किया जाए। कोई आने बहाने लाने की लोड़ नहीं हैगी। मैं एक बार फिर समुची कौम नूं ये बेनती करनी चाहता वां कि सारे एक मुठ होकर दविंदरपाल सिंह भुल्लर की रिहाई के लिए मंग करन और सरकार नूं मजबूर कर देन कि यह रिहाई होकर रहेगी। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਜ਼ਾ ਹੋਣ ਤੋਂ ਰਾਹਤ ਮਿਲ ਗਈ ਹੈ। ਸੰਗਰੂਰ ਕੋਰਟ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਉਹਨਾਂ ਨੂੰ ਸੁਨਾਮ ਦੀ ਅਦਾਲਤ ਵੱਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਹਨਾਂ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ 2-2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਗਰੋਂ ਅਰੋੜਾ ਨੇ ਸਜ਼ਾ ਖਿਲਾਫ ਜ਼ਿਲ੍ਹਾ ਸੈਸ਼ਨ ਅਦਾਲਤ ਸੰਗਰੂਰ ਦਾ ਰੁਖ ਕੀਤਾ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦਿੰਦਿਆਂ ਉਹਨਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦਿੰਦਿਆਂ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣ ਤੇ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ਤੇ ਸੁਣਵਾਈ 25 ਜਨਵਰੀ ਨੂੰ ਤੈਅ ਕੀਤੀ ਸੀ।
ਅੱਜ ਅਮਨ ਅਰੋੜਾ ਦੇ ਵਕੀਲ ਸਰਤੇਜ ਨਰੂਲਾ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਜੇਕਰ ਸੰਗਰੂਰ ਸੈਸ਼ਨ ਕੋਰਟ ਅੱਜ ਅਮਨ ਅਰੋੜਾ ਦੀ ਸਜ਼ਾ ਤੇ ਰੋਕ ਨਹੀਂ ਲਗਾਉਂਦੀ ਤਾਂ ਉਹ ਭਲਕੇ ਗਣਤੰਤਰ ਦਿਵਸ ਤੇ ਤਿਰੰਗਾ ਨਹੀਂ ਲਹਿਰਾਉਣਗੇ। ਇਸ ਭਰੋਸੇ ਤੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਤੇ ਹੁਣ ਮੰਤਰੀ ਅਮਨ ਅਰੋੜਾ ਦੀ ਸਜ਼ਾ ਮੁਆਫ ਹੋ ਗਈ ਹੈ ਤੇ ਉਹ ਭਲਕੇ ਅੰਮ੍ਰਿਤਸਰ ਵਿੱਚ ਝੰਡਾ ਲਹਿਰਾਉਣਗੇ। ਇਸ ਭਰੋਸੇ ਤੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਤੇ ਹੁਣ ਮੰਤਰੀ ਅਮਨ ਅਰੋੜਾ ਦੀ ਸਜ਼ਾ ਮੁਆਫ ਹੋ ਗਈ ਹੈ। ਅਯੋਧਿਆ ਵਿੱਚ ਰਾਮ ਮੰਦਿਰ ਬਣਨ ਤੋਂ ਬਾਅਦ ਜਾਇਦਾਦ ਵਿੱਚ ਭਾਰੀ ਉਛਾਲ ਆਇਆ ਹੈ। ਹਾਲਤ ਇਹ ਹੈ ਕਿ ਸਿਰਫ 3 ਮਹੀਨਿਆਂ ਵਿੱਚ ਹੀ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ 179% ਵਾਧਾ ਹੋਇਆ ਹੈ। ਮੈਜਿਕ ਬ੍ਰਿਕਸ ਦੀ ਇੱਕ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਅਯੋਧਿਆ ਹੁਣ ਇੱਕ ਹੌਟ ਸਪੌਟ ਬਣ ਗਿਆ ਹੈ ਜਿੱਥੇ ਵੱਡੇ ਲੋਕ ਵੀ ਨਿਵੇਸ਼ ਕਰਨ ਲਈ ਉਤਸੁਕ ਹਨ। ਹਾਲ ਹੀ ਵਿੱਚ ਖਬਰ ਇਹ ਵੀ ਆਈ ਹੈ ਕਿ ਬਾਲੀਵੁੱਡ ਦੇ ਵੱਡੇ ਸਟਾਰ ਵੀ ਇੱਥੇ ਪਲਾਟ ਖਰੀਦ ਰਹੇ ਹਨ। ਪ੍ਰਾਪਰਟੀ ਨਾਲ ਜੁੜੀ ਇੱਕ ਆਨਲਾਈਨ ਪੋਰਟਲ ਮੈਜਿਕ ਬ੍ਰਿਕਸ ਦੀ ਖੋਜ ਵਿੱਚ ਕਿਹਾ ਗਿਆ ਹੈ ਕਿ ਅਕਤੂਬਰ 2023 ਵਿੱਚ ਅਯੋਧਿਆ ਵਿੱਚ ਉਸੇ ਜਗ੍ਹਾ ਦੀ ਕੀਮਤ 3174 ਰੁਪਏ ਪ੍ਰਤੀ ਵਰਗ ਫੁੱਟ ਸੀ। ਜਨਵਰੀ 2024 ਵਿੱਚ ਉਸੇ ਜਗ੍ਹਾ ਦੀ ਕੀਮਤ 8877 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ ਹੈ। ਪੋਰਟਲ ਨੇ ਵੀ ਮਨੀ ਕੰਟਰੋਲ ਨੂੰ ਆਪਣਾ ਬਿਆਨ ਦੇ ਕੇ ਇਸ ਦੀ ਪੁਸ਼ਟੀ ਕੀਤੀ ਹੈ। ਜੇਕਰ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ 10 ਲੱਖ ਰੁਪਏ ਦੀ ਜਾਇਦਾਦ ਦਾ ਰੇਟ ਵੱਧ ਕੇ 28 ਲੱਖ ਰੁਪਏ ਦੇ ਕਰੀਬ ਹੋ ਗਿਆ ਹੈ। ਮੈਜਿਕ ਬ੍ਰਿਕਸ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਅਯੋਧਿਆ ਵਿੱਚ ਰਿਹਾਇਸ਼ੀ ਜਾਇਦਾਦਾਂ ਦੀ ਤਲਾਸ਼ ਵਿੱਚ 6.25 ਗੁਣਾ ਵਾਧਾ ਹੋਇਆ ਹੈ। ਅਯੋਧਿਆ ਦੇ ਇੱਕ ਸਥਾਨਕ ਬ੍ਰੋਕਰ ਅਨੁਸਾਰ ਪਿਛਲੇ 5-6 ਸਾਲਾਂ ਵਿੱਚ ਸ਼ਹਿਰ ਵਿੱਚ ਸਰਕਲ ਰੇਟਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਮਾਰਕੀਟ ਰੇਟ ਬਹੁਤ ਉੱਚੇ ਹਨ ਜਿਸ ਕਾਰਨ ਕੀਮਤ ਵਿੱਚ ਅੰਤਰ ਹੈ। ਖਾਸ ਕਰਕੇ ਸਥਾਨਕ ਲੋਕਾਂ ਲਈ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਕੀਮਤਾਂ ਹੁਣ ਪਹੁੰਚ ਤੋਂ ਬਾਹਰ ਹਨ। ਬ੍ਰੋਕਰ ਨੇ ਦੱਸਿਆ ਕਿ ਰਾਮ ਮੰਦਿਰ ਦੇ ਉਦਘਾਟਨ ਅਤੇ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਨ ਪਿਛਲੇ 6 ਮਹੀਨਿਆਂ ਵਿੱਚ ਜਾਇਦਾਦ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਮੌਕੇ ਦਾ ਫਾਇਦਾ ਉਠਾਉਣ ਲਈ ਦੇਸ਼ ਭਰ ਦੇ ਹੋਰ ਜ਼ਿਲ੍ਹਿਆਂ ਅਤੇ ਖੇਤਰਾਂ ਦੇ ਬਹੁਤ ਸਾਰੇ ਖਰੀਦਦਾਰਾਂ ਨੇ ਇੱਥੇ ਉੱਚੀਆਂ ਕੀਮਤਾਂ ਤੇ ਜਾਇਦਾਦਾਂ ਖਰੀਦੀਆਂ ਹਨ ਜਿਸ ਨੇ ਰੀਅਲ ਅਸਟੇਟ ਮਾਰਕੀਟ ਨੂੰ ਬਦਲ ਦਿੱਤਾ ਹੈ। ਸਥਾਨਕ ਬ੍ਰੋਕਰਾਂ ਨੇ ਕਿਹਾ ਕਿ ਜਾਇਦਾਦ ਵਿੱਚ ਜ਼ਿਆਦਾਤਰ ਨਿਵੇਸ਼ ਜ਼ਮੀਨ ਵਿੱਚ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਵਿੱਚ ਜਾਇਦਾਦਾਂ ਤੋਂ ਇਲਾਵਾ ਫੈਜ਼ਾਬਾਦ ਰੋਡ, ਦੇਵਕਾਲੀ, ਚੌਦਾਹ ਕੋਸੀ ਪ੍ਰਕਰਮਾ, ਰਿੰਗ ਰੋਡ, ਨਇਆ ਘਾਟ ਅਤੇ ਲਖਨਊ ਦੇ ਨਾਲ-ਨਾਲ ਖੇਤਰਾਂ ਵਰਗੇ ਕਈ ਖੇਤਰਾਂ ਵਿੱਚ ਜ਼ੋਰਦਾਰ ਮੰਗ ਹੈ। ਗੋਰਖਪੁਰਾ ਹਾਈਵੇ ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਰਾਮ ਮੰਦਿਰ ਦੇ 6 ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਹਨ ਜਿਸ ਕਰਕੇ ਇਨ੍ਹਾਂ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਵਧੀ ਹੈ। ਅਯੋਧਿਆ ਜ਼ਿਲ੍ਹੇ ਦੇ ਸਟੈਂਪ ਐਂਡ ਰਜਿਸਟ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ 2017 ਤੋਂ 2022 ਦਰਮਿਆਨ ਜਾਇਦਾਦਾਂ ਦੀਆਂ ਰਜਿਸਟਰੀਆਂ ਵਿੱਚ 120% ਵਾਧਾ ਹੋਇਆ ਹੈ। ਦੱਸ ਦਈਏ ਕਿ 2017 ਵਿੱਚ ਅਯੋਧਿਆ ਵਿੱਚ 13,542 ਜਾਇਦਾਦਾਂ ਦਰਜ ਕੀਤੀਆਂ ਗਈਆਂ ਸਨ। ਸਰਕਾਰੀ ਅੰਕੜਿਆਂ ਮੁਤਾਬਕ 2022 ਵਿੱਚ ਇਹ ਵੱਧ ਕੇ 29,899 ਹੋ ਗਿਆ। ਰੀਅਲ ਅਸਟੇਟ ਕੰਸਲਟੈਂਸੀ ਅਨੁਸਾਰ ਜ਼ਮੀਨ ਦੀਆਂ ਦਰਾਂ ਜੋ ਕਿ 2019 ਵਿੱਚ 1,000 ਰੁਪਏ ਤੋਂ 2,000 ਰੁਪਏ ਪ੍ਰਤੀ ਵਰਗ ਫੁੱਟ ਤੱਕ ਸਨ ਹੁਣ 4,000 ਤੋਂ 6,000 ਰੁਪਏ ਪ੍ਰਤੀ ਵਰਗ ਫੁੱਟ ਹਨ।